ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 15 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਨੇ। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ, ਉਸ ਦੇ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਤੁਸੀਂ ਆਪਣੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਆ, ਨਵੇਂ ਪਲਾਨਸ ਦੇ ਲਈ ਅਪਲਾਈ ਕਰਨਾ ਆ। ਵਿਜ਼ਟਰ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਵਾਲੇ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕਹਿੰਦੇ ਵੀ ਨਿਊਯਾਰਕ ਤੋਂ ਸੈਨ ਫਰਾਂਸਿਸਕੋ, ਇਹ ਸ਼ਹਿਰਾਂ ਦੀ ਜਿਹੜੀ ਇਕੋਨਮੀ ਆ ਉਹ ਹੁਣ ਹੋਰ 4 ਰੈੱਡ ਸਟੇਟ ਸਿਟੀਜ਼ ਦੇ ਵਿੱਚ ਮੂਵ ਹੋ ਰਹੀ ਆ। ਨਿਊਯਾਰਕ ਦੀ ਪੋਜੀਸ਼ਨ ਵੀ ਜੋ ਸਿਟੀ ਦੀ ਆ ਬੜੀ ਮਾੜੀ ਹੈਗੀ ਆ। ਸੈਨ ਫਰਾਂਸਿਸਕੋ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਸੈਨ ਫਰਾਂਸਿਸਕੋ, ਨਿਊਯਾਰਕ ਜੋ ਇੱਕ ਟਾਈਮ ਦੇ ਉੱਤੇ ਇਕੋਨਮੀ ਨੂੰ ਲੈ ਕੇ ਬਹੁਤ ਵੱਡਾ ਹੱਬ ਗਿਣਿਆ ਜਾਂਦਾ ਸੀ, ਉਹ ਹੁਣ ਹੂਸਟਨ, ਡੈਲਸ, ਮਿਆਮੀ ਤੇ ਨੈਸ਼ਵਿਲ ਦੇ ਵਿੱਚ ਇਕਨੋਮਿਕ ਪਾਵਰ ਹਾਊਸ ਬਣਨ ਜਾ ਰਿਹਾ ਹੈਗਾ। ਅਮਰੀਕਨ ਤੇ ਬਿਜ਼ਨਸਸ ਕਹਿੰਦੇ ਵੀ ਇਹ 4 ਸ਼ਹਿਰਾਂ ਨੂੰ ਮੂਵ ਹੋ ਰਹੇ ਆ, ਜੋ ਨਵੇਂ ਸਰਵੇ ਆਏ ਹੈਗੇ ਆ। ਇਕਨੋਮਿਕ ਤੇ ਸੋਸ਼ਲ ਜੋ ਪਾਵਰ ਹੈਗੀ ਆ US ਦੇ ਵਿੱਚ, ਉਹ ਸ਼ਿਫਟ ਹੋ ਰਹੀ ਆ ਨਿਊਯਾਰਕ ਤੇ ਸੈਨ ਫਰਾਂਸਿਸਕੋ ਤੋਂ। ਵਾਲ ਸਟਰੀਟ ਜਰਨਲ ਤੇ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਇਹ ਕਿਹਾ ਵੀ ਇੱਕ ਟਾਈਮ ਦੇ ਉੱਤੇ ਜਿਸ ਤਰ੍ਹਾਂ ਬੇ ਏਰੀਏ ਦੇ ਵਿੱਚ ਸਿਲੀਕਨ ਵੈਲੀ ਸੀ, ਹੂਸਟਨ ਦੇ ਵਿੱਚ એનર્ਜੀ ਇਕੋਨਮੀ ਆ, ਮਿਆਮੀ ਦੇ ਵਿੱਚ ਜੋ ਲੈਟਨ ਅਮਰੀਕਾ ਦੇ ਤੇ ਹੋਰ ਬਹੁਤ ਸਾਰੀ ਵੱਡੀ ਜਿਹੜੀ ਫਾਈਨੈਂਸ਼ੀਅਲ ਇੰਡਸਟਰੀ ਆ ਉਹ ਮੂਵ ਹੋ ਰਹੀ ਆ। ਲਾਸ ਐਂਜਲਸ ਦੇ ਕੋਲ ਹਾਲੀਵੁੱਡ ਆ, ਵਾਸ਼ਿੰਗਟਨ DC ਦੇ ਕੋਲ ਪੋਲਿਟਿਕਸ ਆ, ਤੇ ਡੈਲਸ ਦੇ ਕੋਲ ਕਹਿੰਦੇ ਪਈ এনवायरमेंट ਬਹੁਤ ਵਧੀਆ ਹੈਗਾ। ਡਿਵਰਸੀਫਾਈਡ ਬਿਜ਼ਨਸਸ ਮੂਵ ਹੋ ਰਹੇ ਆ। ਨੈਸ਼ਵਿਲ ਦੇ ਕੋਲ ਹੈਲਥ ਕੇਅਰ ਤੇ ਟੈਕ ਹੱਬ ਜੋ ਆ ਬਹੁਤ ਵਧੀਆ ਹੈਗਾ ਜੀ। ਅਗਲੀ ਗੱਲ ਕਰੀਏ ਅੱਜ ਦੀ ਜਿਹੜੀ ਵੱਡੀ ਖਬਰ ਰਹੀ ਆ, ਪ੍ਰੈਜ਼ੀਡੈਂਟ ਚਾਈਨਾ ਦੇ ਤੇ US ਦੇ, ਉਹਨਾਂ ਦੀ ਮੁਲਾਕਾਤ ਹੋਈ ਆ ਵੁੱਡਸਾਈਡ ਕੈਲੀਫੋਰਨੀਆ ਦੇ ਵਿੱਚ। ਬਾਈਡਨ ਹੁਣਾਂ ਦੀ ਮੁਲਾਕਾਤ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਹੋਈ ਆ। ਬਾਈਡਨ ਹੁਣਾਂ ਨੇ ਗੱਲਬਾਤ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਆਖਿਆ, ਕਹਿੰਦੇ ਵੀ ਦੋਨਾਂ ਲੀਡਰਾਂ ਦੇ ਦਰਮਿਆਨ ਇਹ ਹੁਣ ਤੱਕ ਦੀ ਸਭ ਤੋਂ ਪ੍ਰੋਡਕਟਿਵ, ਵੀ ਇਸ ਦੇ ਵਿੱਚੋਂ ਕੁਛ ਨਾ ਕੁਛ ਪੋਜ਼ੀਟਿਵ ਜਿਹੜਾ ਉਹ ਨਿਕਲ ਕੇ ਆਵੇਗਾ ਤੇ ਆਇਆ ਹੈਗਾ ਆ। ਤੇ ਇਹਨਾਂ ਦੋਨਾਂ ਲੀਡਰਸ ਨੇ ਕਈ ਚੀਜ਼ਾਂ ਦੇ ਉੱਤੇ ਲੱਗਦਾ ਆ ਵੀ ਗੱਲ ਜਿਹੜੀ ਆ ਉਹ ਇੱਕ ਦੂਜੇ ਦੀ ਮੰਨੀ ਹੋ ਸਕਦੀ ਆ। ਜੋ ਬਾਈਡਨ ਤੇ ਸ਼ੀ ਜਿਨਪਿੰਗ ਨੇ ਕਿਹਾ ਆ, ਮਿਲਟਰੀ ਦੇ ਡਿਸਪਿਊਟ ਹੋਣ ਦੇ ਬਾਵਜੂਦ ਉਹਨਾਂ ਨੇ ਇਹ ਫੈਸਲਾ ਲਿਆ ਆ ਵੀ ਭਾਈ ਅਸੀਂ ਆਪਣੀਆਂ ਜਿਹੜੀਆਂ ਮਿਲਟਰੀ ਟਾਈਜ਼ ਆ ਉਹਨਾਂ ਨੂੰ ਮੁੜ ਬਹਾਲ ਕਰਨ ਜਾ ਰਹੇ ਹਾਂ। ਜਦ 1.5 ਸਾਲ ਪਹਿਲਾਂ ਨੈਂਸੀ ਪਲੋਸੀ ਤਾਈਵਾਨ ਦਾ ਦੌਰਾ ਕਰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਸ ਦੇ ਵਿੱਚ ਜਿਹੜੀਆਂ ਮਿਲਟਰੀਜ਼ ਆ ਉਹਨਾਂ ਦਾ ਜਿਹੜਾ ਹੌਟ ਲਿੰਕ ਕਹਿ ਸਕਦੇ ਆ, ਹੌਟਲਾਈਨ ਦੇ ਉੱਤੇ ਉਹ ਟੁੱਟ ਗਿਆ ਸੀਗਾ। ਤੇ ਦੋਨੋਂ ਲੀਡਰ ਮੰਨੇ ਆ ਵੀ ਅਸੀਂ ਰਿਸਟੋਰ ਕਰਾਂਗੇ ਮਿਲਟਰੀ ਟੂ ਮਿਲਟਰੀ ਕਮਿਊਨੀਕੇਸ਼ਨ। ਇਸ ਦੇ ਨਾਲ ਇਹ ਸੰਭਾਵਨਾਵਾਂ ਬਣੀਆਂ ਆ ਵੀ US ਚਾਈਨਾ ਦੇ ਟੈਂਸ਼ਨਸ ਆ ਰਿਸ਼ਤਿਆਂ ਦੇ ਵਿੱਚ, ਉਸ ਵਿੱਚ
ਥੋੜ੍ਹੀ ਜਿਹੀ ਗਰਮੈਸ਼ ਆਊਗੀ, ਨਰਮੀ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਆ। ਦੁਨੀਆ ਭਰ ਦੇ ਵਿੱਚ ਇਸ ਟਾਈਮ ਕਈ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ। ਦੋ ਵੱਖ-ਵੱਖ ਲੜਾਈਆਂ ਇਸ ਟਾਈਮ ਦੁਨੀਆ ਦੇ ਵਿੱਚ ਲੱਗੀਆਂ ਹੋਈਆਂ ਹੈਗੀਆਂ। ਸੋ ਇਹ ਐਗਰੀਮੈਂਟ ਦੇ ਨਾਲ ਦੋਨੋਂ ਹੀ ਮੁਲਕਾਂ ਦੇ ਜਿਹੜੇ ਮਿਲਟਰੀ ਚੈਨਲ ਆ ਇੱਕ ਦੂਜੇ ਦੇ ਨਾਲ ਸਿੱਧੀ ਜਿਹੜੀ ਆ ਉਹ ਵਾਰਤਾਲਾਪ ਕਰ ਸਕਣਗੇ। US ਚਾਈਨਾ ਦੇ ਜਿਹੜੇ ਰਿਲੇਸ਼ਨਸ਼ਿਪ ਆ ਉਹ ਪਿਛਲੇ ਸਾਲ 2 ਸਾਲ ਤੋਂ ਥੋੜ੍ਹੇ ਜਿਹੇ ਕਹਿ ਸਕਦੇ ਹਾਂ, ਥੋੜ੍ਹੇ ਜਿਹੇ ਕੀ ਕਾਫੀ ਜ਼ਿਆਦਾ ਥੱਲੇ ਵੱਲ ਨੂੰ ਗਏ ਸੀਗੇ। ਪਿਛਲੇ 50 ਤੋਂ ਵੱਧ ਸਾਲਾਂ ਦੇ ਵਿੱਚ ਇਹਨਾਂ ਦਾ ਜਿਹੜਾ ਉਤਾਰ ਚੜ੍ਹਾਅ ਆ ਉਹ ਚੱਲਦਾ ਹੀ ਰਿਹਾ ਆ। ਚਾਈਨਾ ਨੇ ਆਪਣੇ ਵੈਦਰ ਬਲੂਨ ਦੇ ਨਾਮ ਦੇ ਨਾਲ ਜਿਹੜੇ ਆਖਰੇ ਸੀਗੇ ਉਹ ਸਪਾਈ ਬਲੂਨਸ ਵੀ ਇੱਥੇ ਘੱਲੇ ਸੀਗੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਅੱਜ ਜਿਹੜੀ ਇਸ ਤੋਂ ਬਾਅਦ ਦੇ ਵਿੱਚ ਪੱਤਰਕਾਰਾਂ ਦੇ ਨਾਲ ਹਰਜੋਤ ਸਿੰਘ ਜੀ, ਪ੍ਰੈਜ਼ੀਡੈਂਟ ਬਾਈਡਨ ਨੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ, ਜਿੱਥੇ ਹਮਾਸ ਤੇ ਜਿਹੜੇ ਨਾਲ ਦੇ ਨਾਲ ਇਜ਼ਰਾਈਲ ਦੇ ਦਰਮਿਆਨ ਲੜਾਈ ਚੱਲ ਰਹੀ ਆ ਉਸ ਬਾਰੇ ਚਰਚਾ ਕਰਦੇ ਹੋਏ ਕਿਹਾ ਵੀ ਮੈਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਹੋਸਟੇਜਸ ਆ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ। ਜਿਸ ਤੋਂ ਬਾਅਦ ਦੇ ਵਿੱਚ ਪੱਤਰਕਾਰਾਂ ਨੇ ਇਹ ਪੁੱਛਿਆ ਵੀ ਕੀ ਤੁਸੀਂ ਆਰਮੀ ਦੀ ਗੱਲ ਕਰ ਰਹੇ ਆ ਵੀ ਉੱਥੇ ਆਰਮੀ ਵੀ ਘੱਲੀ ਜਾਊਗੀ, ਤਾਂ ਉਹਨਾਂ ਨੇ ਉੱਥੇ ਸਪਸ਼ਟ ਕੀਤਾ ਵੀ ਨਹੀਂ, ਕਿਸੇ ਤਰੀਕੇ ਦੀ ਜਿਹੜੀ US ਦੀ ਆਰਮੀ ਆ ਉਹ ਇਜ਼ਰਾਈਲ ਦੇ ਵਿੱਚ ਨਹੀਂ ਜਾਵੇਗੀ। ਸੋ ਕਹਿੰਦੇ ਵੀ ਹਰ ਰੋਜ਼ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਆ। ਇਸ ਦੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬਾਈਡਨ ਹੋਣਾ ਨੇ ਦੱਸਿਆ ਵੀ ਉਹਨਾਂ ਨੇ ਜਿਹੜੇ ਹਿਊਮਨ ਰਾਈਟਸ ਦੇ ਇਸ਼ੂਜ਼ ਆ ਉਹ ਵੀ ਪ੍ਰੈਜ਼ੀਡੈਂਟ ਦੇ ਸ਼ੀ ਜਿਨਪਿੰਗ ਉਹਨਾਂ ਦੇ ਨਾਲ ਚੱਕੇ ਆ, ਤੇ US ਦੇ ਜਿਹੜੇ ਸਿਟੀਜ਼ਨ ਉਹਨਾਂ ਨੂੰ ਚਾਈਨਾ ਵਿੱਚ ਜਿਨ੍ਹਾਂ ਨੂੰ ਡਿਟੇਨ ਕਰਕੇ ਰੱਖਿਆ ਆ ਉਹਨਾਂ ਦੇ ਮੁੱਦੇ ਨੂੰ ਵੀ ਜਿਹੜਾ ਆ ਉਹਨਾਂ ਨੇ ਗੱਲਬਾਤ ਕੀਤੀ ਆ। ਸਾਊਥ ਚਾਈਨਾ ਸੀ ਦੀ ਵੀ ਗੱਲਬਾਤ ਸ਼ੀ ਜਿਨਪਿੰਗ ਦੇ ਨਾਲ ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਸ਼ੀ ਜਿਹੜੇ ਆ ਜਿਨਪਿੰਗ ਆ ਉਹਨਾਂ ਨੇ ਕਿਹਾ ਵੀ US ਨੂੰ ਜਿਹੜੀ ਰੀਅਲ ਕਮਿਟਮੈਂਟ ਆ ਉਹ ਦਿਖਾਉਣੀ ਚਾਹੀਦੀ ਆ, ਜਿਸ ਵਿੱਚ ਉਹ ਤਾਈਵਾਨ ਦੀ ਜਿਹੜੀ ਇੰਡੀਪੈਂਡੈਂਸ ਆ ਉਸ ਦੀ ਆਜ਼ਾਦੀ ਆ ਉਸ ਨੂੰ ਉਹ ਨਾ ਸਪੋਰਟ ਕਰਦਾ ਹੋਵੇ, ਕਰਦਾ ਜਿਹੜਾ ਉਹ ਨਜ਼ਰ ਆਵੇ। ਜਿਹੜੀ ਨੈਂਸੀ ਪਲੋਸੀ ਦੀ ਹੋਈ ਸੀਗੀ ਉੱਥੇ ਪਹੁੰਚੇ ਸੀਗੇ, ਉਹਨਾਂ ਨੇ ਗਏ ਸੀ ਉਹ ਤਾਈਵਾਨ ਦੇ ਵਿੱਚ ਉਹਨਾਂ ਦੀ ਇੰਡੀਪੈਂਡੈਂਸ ਨੂੰ ਲੈ ਕੇ ਹੀ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਖਟਾਸ ਜਿਹੜੀ ਆ ਉਹ ਵਧਣੀ ਸ਼ੁਰੂ ਹੋਈ ਸੀਗੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਸਟੇਟ ਸਾਇੰਟਿਸਟ ਨੇ ਹੜਤਾਲ ਕੀਤੀ ਹੋਈ ਆ। ਉਹ ਕਹਿੰਦੇ ਵੀ ਸਾਨੂੰ ਜੋ ਕੈਲੀਫੋਰਨੀਆ ਦੇ ਇੰਜੀਨੀਅਰ ਹੈਗੇ ਆ ਕੈਲਟ੍ਰੈਨ ਦੇ, ਉਹਨਾਂ ਦੇ ਬਰਾਬਰ ਜਿਹੜੀ ਸਾਡੀ ਤਨਖਾਹ ਚਾਹੀਦੀ ਹੈਗੀ ਆ। ਐਵਰੇਜ ਤਨਖਾਹ 4000 ਤੋਂ ਵੱਧ ਜੋ ਕੈਲੀਫੋਰਨੀਆ ਦੇ ਸਾਇੰਟਿਸਟ ਆ ਉਹਨਾਂ ਦੀ $83,586 ਆ, ਜੋ ਕਿ 27% ਸਟੇਟ ਦੇ ਇੰਜੀਨੀਅਰਸ ਨਾਲੋਂ ਘੱਟ ਹੈਗੀ ਆ। ਹੰਡਰਡਸ ਆਫ ਸਾਇੰਟਿਸਟ ਜੋ ਸਟੇਟ ਆਫ ਕੈਲੀਫੋਰਨੀਆ ਦੇ ਲਈ ਕੰਮ ਕਰਦੇ ਆ, ਵਾਟਰ ਸਪਲਾਈਜ਼ ਦੇ ਲਈ, ਆਇਲ ਸਪਿਲ, ਸਟੱਡੀ ਵਾਈਲਡ ਲਾਈਫ, ਟਰੈਕ ਫੂਡ ਬੋਰਨ ਆਊਟਬ੍ਰੇਕਸ, ਉਹ ਸੈਕਰਾਮੈਂਟੋ 'ਚ ਉਹਨਾਂ ਨੇ ਅੱਜ ਬਹੁਤ ਵੱਡਾ ਜਿਹੜਾ ਆ ਮਾਰਚ ਕੀਤਾ ਹੈਗਾ। ਡਿਫਾਈਨਸ ਫॉर ਸਾਇੰਸ ਨਾਮ ਇਸ ਮਾਰਚ ਦਾ ਦਿੱਤਾ ਗਿਆ ਹੈਗਾ। ਇਸ ਤੋਂ ਬਿਨਾਂ ਕੈਲੀਫੋਰਨੀਆ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਜੋ ਸਾਇੰਟਿਸਟ ਆ ਉਹਨਾਂ ਨੇ ਵੀ ਪਿਕਟਿੰਗ ਕੀਤੀ ਹੈਗੀ ਆ। ਉਹਨਾਂ ਨੇ ਵੀ ਆਪਣੇ ਇੱਕ ਜਗ੍ਹਾ ਖੜ ਕੇ ਜਿਹੜਾ ਪ੍ਰੋਟੈਸਟ ਕੀਤਾ ਹੈਗਾ। ਕਹਿੰਦੇ ਵੀ ਅਸੀਂ ਸੇਫ ਫੂਡ ਪ੍ਰੋਵਾਈਡ ਕਰਦੇ ਹੈਗੇ ਆ ਸਾਰਾ ਕੁਛ, ਪਰ ਸਾਡੀ ਜਿਹੜੀ ਤਨਖਾਹ ਆ ਉਹ ਬਾਕੀ ਇੰਜੀਨੀਅਰਾਂ ਦੇ ਮੁਤਾਬਕ ਜਾਂ ਸਾਇੰਟਿਸਟ ਦੇ ਮੁਤਾਬਕ ਬਹੁਤ ਘੱਟ ਹੈਗੀ ਆ। ਗਵਰਨਰ ਦੇ ਆਫਿਸ ਨੇ ਇਹਦੇ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਜਵਾਬ ਨਹੀਂ ਦਿੱਤਾ, ਪਰ 4000 ਤੋਂ ਵੱਧ ਸਾਇੰਟਿਸਟ ਨੇ ਅੱਜ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਉਹ ਪ੍ਰੋਟੈਸਟ ਕੀਤਾ ਹੈਗਾ। ਜੀ ਅਜੋਤ ਸਿੰਘ ਜੀ, ਥੋੜੀ ਜਿਹੀ ਹੋਰ ਗੱਲਬਾਤ ਜਿਹੜੀ ਬਾਈਡਨ ਸ਼ੀ ਜਿਨਪਿੰਗ ਹੁਣਾਂ ਦੀ ਗੱਲਬਾਤ ਉਸ ਦੇ ਵਿੱਚੋਂ ਫੈਂਟਨਲ ਦਾ ਹਮੇਸ਼ਾ ਦੋਸ਼ ਲੱਗਦਾ ਰਿਹਾ ਵੀ ਚਾਈਨਾ ਵਾਲੇ ਰਾ ਮਟੀਰੀਅਲ ਕੈਮੀਕਲਸ ਜਿਹੜੇ ਆ ਬਾਕੀ ਮੁਲਕਾਂ ਵਿੱਚ ਘੱਲਦੇ ਆ, ਜਿਹਦੇ ਨਾਲ ਫੈਂਟਨਲ ਦੀ ਪ੍ਰੋਡਕਸ਼ਨ ਆਸਾਨੀ ਦੇ ਨਾਲ ਹੁੰਦੀ ਹੈ ਤੇ ਬਾਅਦ ਚ ਇਵੈਂਚੁਅਲੀ ਅਮਰੀਕਾ ਦੀ ਧਰਤੀ ਤੇ ਆ ਕੇ ਉਹ ਬਹੁਤ ਜ਼ਿਆਦਾ ਨੁਕਸਾਨ ਜਾਨਲੇਵਾ ਜਿਹੜੀ ਉਹ ਸਾਬਤ ਹੋ ਰਹੀ ਆ। ਇਹਨਾਂ ਦੋਨਾਂ ਲੀਡਰਸ ਨੇ ਇਹ ਕਹਿ ਲਓ ਵੀ ਕੋਆਪਰੇਸ਼ਨ ਕਰਨ ਦੀ, ਇੱਕ ਦੂਜੇ ਦਾ ਸਾਥ ਦੇਣ ਦੀ ਗੱਲ ਆਖੀ ਆ ਵੀ ਅਸੀਂ ਡਰੱਗ ਕ੍ਰੈਕਡਾਊਨ ਦੇ ਵਿੱਚ ਵੀ ਯੋਗਦਾਨ ਜਿਹੜਾ ਆ ਉਹ ਪਾਵਾਂਗੇ। ਬਹੁਤ ਸਾਰਾ ਜਿਹੜਾ ਰਾ ਮਟੀਰੀਅਲ ਆ ਜਾਂ ਜਿਹੜੇ ਕੈਮੀਕਲਸ ਆ ਉਹ ਚਾਈਨਾ ਤੋਂ ਨਿਰਯਾਤ ਕਰਦੇ ਨੇ ਇਹ ਜਿਹੜੇ ਡਰੱਗ ਸਮਗਲਰ ਨਹੀਂ ਆ ਫੈਂਟਨਲ ਬਣਾਉਣ ਵਾਲੇ। ਤੇ ਇਹਨਾਂ ਦੋਨਾਂ ਲੀਡਰਸ ਨੇ ਜਿਹੜਾ ਉਹ ਕਿਹਾ ਆ ਵੀ ਭਾਈ ਅਸੀਂ ਇਸ ਦੇ ਵਿੱਚ ਹੁਣ ਕੋਸ਼ਿਸ਼ ਕਰਾਂਗੇ ਵੀ ਇਦਾਂ ਦੇ ਜਿਹੜੇ ਕੈਮੀਕਲਸ ਆ ਬਾਕੀ ਹੋਰ ਦੂਜੇ ਮੁਲਕਾਂ ਵਿੱਚ
ਘੱਟ ਜਾਣ। ਕਈ ਘੰਟੇ ਤੱਕ ਇਹਨਾਂ ਦੀ ਇਹ ਜਿਹੜੀ ਸਮਿਟ ਆ ਉਹ ਚੱਲੀ ਹੈਗੀ ਆ। ਨਾਲ ਦੇ ਨਾਲ ਇਹਨਾਂ ਨੇ ਇਹ ਕਿਹਾ ਵੀ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੇ ਏਅਰਲਾਈਨਸ ਦੇ ਫਲਾਈਟਸ ਆ ਉਹਨਾਂ ਨੂੰ ਵੀ ਹੋਰ ਵਧਾਉਣ ਬਾਰੇ ਜਿਹੜਾ ਆ ਉਹਨਾਂ ਨੇ ਵਚਨ ਇੱਕ ਦੂਜੇ ਨੂੰ ਦਿੱਤਾ ਹੈਗਾ ਆ। ਇੰਟਰਨੈਸ਼ਨਲ ਸਟੂਡੈਂਟਸ ਐਕਸਚੇਂਜ ਇਨ ਐਜੂਕੇਸ਼ਨ, ਕਲਚਰ, ਸਪੋਰਟਸ ਤੇ ਬਿਜ਼ਨਸ ਸੈਕਟਰਸ ਨੂੰ ਵੀ ਇੱਕ ਦੂਜੇ ਦੇ ਵਿੱਚ ਵਧਾਉਣ ਦੀ ਇਹਨਾਂ ਨੇ ਗੱਲ ਜਿਹੜੀ ਉਹ ਆਖੀ ਆ। ਸੋ ਬਾਈਡਨ ਹੋਣਾ ਨੇ ਇਹੀ ਕਿਹਾ ਆ, ਬਾਰ-ਬਾਰ ਕਹਿ ਰਹੇ ਆ ਵੀ ਕਾਫੀ ਜ਼ਿਆਦਾ ਜਿਹੜੀ ਪ੍ਰੋਗਰੈਸ ਆ ਇਸ ਮੀਟਿੰਗ ਦੇ ਦੌਰਾਨ ਹੋਈ ਆ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਹਰ ਇੱਕ ਗੱਲ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਦੀ ਵੱਖ-ਵੱਖ ਨਿਊਜ਼ ਚੈਨਲਸ ਦੇ ਉੱਤੇ ਜਿਹੜੀ ਉਹ ਕੀਤੀ ਦਿਖਾਈ ਜਾ ਰਹੀ ਸੀ। ਸ਼ੀ ਜਿਨਪਿੰਗ ਨੇ ਕਿਹਾ ਵੀ ਬਾਈਲੈਟਰਲ ਕੋਆਪਰੇਸ਼ਨ ਦੋਨਾਂ ਮੁਲਕਾਂ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਜਿਹੜੀ ਸਾਂਝ ਆ ਉਹ ਹੋਣੀ ਦੋਨਾਂ ਮੁਲਕਾਂ ਦੀ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਏਪੈਕ ਦੀ ਸਮਿਟ ਤੋਂ ਪਹਿਲਾਂ ਇਹਨਾਂ ਦੋਨਾਂ ਲੀਡਰਸ ਦੀ ਜਿਹੜੀ ਸਮਿਟ ਆ ਉਸ ਨੇ ਕਾਫੀ ਜ਼ਿਆਦਾ ਹੁਣ ਸੁਰਖੀਆਂ ਜਿਹੜੀਆਂ ਉਹ ਬਟੋਰ ਲਈਆਂ ਆ। ਕੋਈ ਵੀ ਜਿਹੜੀ ਜਗ੍ਹਾ ਆ ਉਹ ਕਹਿੰਦੇ ਪਈ ਕਲਾਈਮੇਟ ਚੇਂਜ ਤੋਂ ਸੇਫ ਨਹੀਂ ਹੈਗੀ। ਇਹ ਨਵੀਂ ਨੈਸ਼ਨਲ ਰਿਪੋਰਟ ਆਈ ਹੈਗੀ ਆ ਜਿਹਦੇ ਵਿੱਚ ਕੈਲੀਫੋਰਨੀਆ ਟੌਪ ਦੀਆਂ ਸਟੇਟਸ ਆ ਜੋ ਇਕਨੋਮਿਕ ਡੈਮੇਜ ਦੇ ਨਾਲ ਸਫਰ ਕਰ ਰਹੀਆਂ ਆ ਕਲਾਈਮੇਟ ਰਿਲੇਟਡ ਡਿਜ਼ਾਸਟਰ ਦੇ ਨਾਲ। ਇਹਨਾਂ ਦੇ ਵਿੱਚ ਫੂਡ ਸ਼ਾਰਟੇਜ ਆ, ਫਲੱਡਸ ਆ, ਡਰਾਊਟਸ ਆ, ਵਾਈਲਡ ਫਾਇਰ ਆ, ਪੋਲੂਸ਼ਨ ਆ ਤੇ ਹੋਰ ਬਿਮਾਰੀਆਂ। ਇਹ ਸਾਰਾ ਕੁਝ ਕਲਾਈਮੇਟ ਚੇਂਜ ਦੇ ਨਾਲ ਰਿਲੇਟਡ ਹੈਗੀਆਂ। ਫੈਡਰਲ ਰਿਪੋਰਟ ਅੱਜ ਰਿਲੀਜ਼ ਕੀਤੀ ਗਈ ਆ। ਕੈਲੀਫੋਰਨੀਆ ਟੌਪ ਦੇ 5 ਸਟੇਟਾਂ ਦੇ ਵਿੱਚੋਂ ਇੱਕ ਸਟੇਟ ਆਈ ਆ ਜਿੱਥੇ ਪੂਰੀ ਤਰ੍ਹਾਂ ਜਿਹੜਾ ਕਲਾਈਮੇਟ ਚੇਂਜ ਕਰਕੇ ਵੱਖ-ਵੱਖ ਜੋ ਡਿਪਾਰਟਮੈਂਟਾਂ, ਵੱਖ-ਵੱਖ ਜੋ ਬਿਜ਼ਨੈਸਿਸ ਆ ਉੱਥੇ ਇਹਦਾ ਜਿਹੜਾ ਅਸਰ ਹੋ ਰਿਹਾ ਆ। 5th ਨੈਸ਼ਨਲ ਕਲਾਈਮੇਟ ਅਸੈਸਮੈਂਟ ਜੋ US ਗਵਰਨਮੈਂਟ ਨੇ ਕੀਤੀ ਆ ਰਿਪੋਰਟ ਤਿਆਰ, ਉਹਦੇ ਮੁਤਾਬਕ ਇਹ ਦੱਸਿਆ ਗਿਆ ਹੈ ਵੀ ਇੱਕ ਤਰ੍ਹਾਂ ਦੇ ਨਾਲ ਸਡਨ ਫੇਲਿਅਰਸ ਹੋਣ ਜਾ ਰਹੇ ਆ ਜੇ ਆਪਾਂ ਕੁਛ ਨਾ ਕੀਤਾ। UCLA ਦੇ ਕਲਾਈਮੇਟ ਸਾਇੰਟਿਸਟ ਆਰਾਧਨਾ ਤ੍ਰਿਪਾਠੀ ਉਹ ਵਨ ਆਫ ਦਾ ਆਥਰ ਆ ਇਹ ਜੋ ਨਵੀਂ ਰਿਪੋਰਟ ਆਈ ਹੈਗੀ ਆ ਡਾਕੂਮੈਂਟ ਦਾ ਸਟੇਟ ਆਫ ਸਾਇੰਸ ਔਨ ਫਿਜ਼ੀਕਲ ਐਂਡ ਹਿਊਮਨ ਐਕਸਪੀਰੀਅੰਸ ਤੇ ਕੀ ਕੁਝ ਜਿਹੜਾ ਆ ਵਾਪਰ ਰਿਹਾ ਆ। ਸੋ ਇਸੇ ਕਰਕੇ ਜਿਹੜਾ ਕਲਾਈਮੇਟ ਚੇਂਜ ਵਾਲਾ ਮੁੱਦਾ ਆ ਉਹ ਜੀ ਜਿਨਪਿੰਗ ਦੇ ਨਾਲ ਆਪਣੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਮੇਨ ਰੱਖਿਆ ਹੈਗਾ। ਅਗਲੀ ਗੱਲ ਕਰਦੇ ਜਾਈਏ ਹਮਾਸ ਇਜ਼ਰਾਈਲ ਦੀ ਵਾਰ ਦੇ ਵਿੱਚ। ਹਮਾਸ ਕਹਿੰਦੇ ਵੀ ਇਹ ਚੀਜ਼ ਨੂੰ ਮੰਨ ਰਿਹਾ ਹੈ ਵੀ ਉਹ ਕਈ ਦਰਜਨ ਜਿਹੜੇ ਜਿਨ੍ਹਾਂ ਨੂੰ ਅਗਵਾ ਕੀਤਾ ਹੈ, ਹੌਸਟੇਜ ਬੰਦਕ ਬਣਾ ਕੇ ਰੱਖਿਆ ਆ, ਉਹਨਾਂ ਨੂੰ ਛੱਡਣ ਦੇ ਲਈ ਤਿਆਰ ਆ ਜੇ ਇਜ਼ਰਾਈਲ ਇਸ ਦੇ ਲਈ ਮੰਨਦਾ ਆ। ਹਮਾਸ ਇਸ ਦੇ ਬਦਲੇ ਕਈ ਦਿਨਾਂ ਦੇ ਲਈ ਫਾਈਟਿੰਗ ਦੇ ਵਿੱਚ, ਲੜਾਈ ਵਿੱਚ ਪੌਜ਼ ਚਾਹੁੰਦਾ ਆ ਵੀ ਭਾਈ ਕਹਿੰਦੇ ਵੀ ਹਿਊਮੈਨੀਟੇਰੀਅਨ ਏਡ ਨੂੰ ਵਧਾਇਆ ਜਾਵੇ ਤੇ ਇਹ ਜਿਹੜੀ ਤਾਬੜਤੋੜ ਗੋਲੀਬਾਰੀ ਚੱਲ ਰਹੀ ਆ ਇਜ਼ਰਾਈਲ ਦੇ ਦੁਆਰਾ ਉਸ ਦੇ ਵਿੱਚ ਵਿਰਾਮ ਜਿਹੜਾ ਆ ਉਹ ਲੱਗੇ। ਉਹਨਾਂ ਨੇ ਨਾਲ ਇਹ ਕਿਹਾ ਵੀ ਜਿਹੜੇ ਪੈਲਸਤੀਨੀ ਇਜ਼ਰਾਈਲੀ ਜੇਲ੍ਹਾਂ ਦੇ ਵਿੱਚ ਆ ਉਹਨਾਂ ਨੂੰ ਵੀ ਇਹਨਾਂ ਦੇ ਬਦਲੇ ਜਿਹੜਾ ਆ ਉਹ ਛੱਡਿਆ ਜਾਵੇ। ਕਹਿੰਦੇ ਵੀ ਘੱਟੋ ਘੱਟ 50 ਜਿਹੜੀਆਂ ਔਰਤਾਂ ਤੇ ਬੱਚੇ ਜਿਨ੍ਹਾਂ ਨੂੰ ਗਾਜ਼ਾ ਵਿੱਚ ਬੰਦਕ ਬਣਾ ਕੇ ਰੱਖਿਆ ਆ ਉਹਨਾਂ ਨੂੰ ਛੱਡਣ ਬਾਰੇ ਚਰਚਾ ਜਿਹੜੀ ਉਹ ਚੱਲੀ ਆ। ਹਮਾਸ ਹੁਣ ਇਸ ਚੀਜ਼ ਨੂੰ ਜਿਹੜਾ ਆ ਉਹ ਮੰਨ ਰਿਹਾ ਹੈਗਾ ਆ। ਕਹਿੰਦੇ ਵੀ ਐਕਸਚੇਂਜ ਦੇ ਵਿੱਚ ਹੌਸਟੇਜਸ ਦੇ ਲਈ 3 ਤੋਂ 5 ਦਿਨ ਦਾ ਜਿਹੜਾ ਪੌਜ਼ ਆ ਫਾਈਟਿੰਗ ਦੇ ਵਿੱਚ ਉਸ ਨੂੰ ਰੋਕੇ ਤੇ ਹਿਊਮੈਨੀਟੇਰੀਅਨ ਏਡ ਇਨਸਾਨੀ ਲੋਕਾਂ ਦੀ ਜਿਹੜੀ ਮਦਦ ਆ ਗਾਜ਼ਾ ਵਿੱਚ ਜਿਹੜੀ ਜ਼ਿਆਦਾ ਪਹੁੰਚੇ ਉਸ ਦੇ ਉੱਤੇ ਇਹਨਾਂ ਨੇ ਤਰਜੀਹ ਦਿੱਤੀ ਆ। ਉਧਰ ਅੱਜ ਇੱਕ ਸਭ ਤੋਂ ਵੱਡਾ ਮੁਸਲਿਮ ਮੈਜੋਰਟੀ ਨੇਸ਼ਨ ਇੰਡੋਨੇਸ਼ੀਆ ਦਾ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹ ਵੀ ਬਾਈਡਨ ਹੁਣਾਂ ਦੇ ਨਾਲ ਮਿਲੇ ਆ। ਉਹਨਾਂ ਨੇ ਆਪਣੀ ਉਸ ਗੱਲਬਾਤ ਦੇ ਵਿੱਚ ਜਿਹੜੇ ਜਕੋਵੀ ਆ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਕਿਹਾ ਵੀ ਜਿਹੜੀ ਇਜ਼ਰਾਈਲ ਦੀ ਵਾਰ ਆ ਹਮਾਸ ਦੇ ਵਿੱਚ ਉਸ ਨੂੰ ਰੋਕਣਾ ਜਿਹੜਾ ਚਾਹੀਦਾ। ਕਹਿੰਦੇ ਵੀ ਜੋ ਐਟਰੋਸਿਟੀਜ਼ ਜੋ ਇਸ ਟਾਈਮ ਨੁਕਸਾਨ ਧੱਕਾ ਜਿਹੜਾ ਗਾਜ਼ਾ ਦੇ ਵਿੱਚ ਹੋ ਰਿਹਾ ਆ ਉਸ ਨੂੰ US ਜਿਹੜਾ ਆ ਉਹ ਰੋਕੇ, ਇਨਸਾਨੀਅਤ ਦੇ ਨਾਤੇ ਹੀ ਜਿਹੜਾ ਆ ਉਸ ਨੂੰ ਰੋਕਿਆ ਜਾਵੇ। 11,000 ਤੋਂ ਵੱਧ ਗਾਜ਼ਾ ਦੇ ਵਿੱਚ ਇਸ ਟਾਈਮ ਲੋਕ ਇਸ ਲੜਾਈ ਦੇ ਵਿੱਚ ਮਰ ਚੁੱਕੇ ਆ। ਜੀ ਅਗਲੀ ਖਬਰ ਵੱਲ ਚਲੀਏ ਜੋ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਸਿਟੀ $50 ਦਾ ਬੋਨਸ ਗਿਫਟ ਕਾਰਡ ਸ਼ਾਪਰਸ ਨੂੰ ਦੇ ਰਹੀ ਆ ਜੋ ਲੋਕਲੀ ਸਟੋਰਾਂ ਤੋਂ ਸ਼ਾਪ ਕਰਨਗੇ ਅੰਡਰ ਦਾ ਰਿਟਰਨਿੰਗ ਸ਼ਾਪ 916 ਪ੍ਰੋਗਰਾਮ, ਜਿਹਦੇ ਵਿੱਚ ਕਹਿੰਦੇ ਵੀ ਕੋਈ ਵੀ ਬੰਦਾ ਜੋ $25 ਤੋਂ ਵੱਧ ਜਿਹੜਾ ਸਪੈਂਡ ਕਰੂਗਾ ਉਹਨੂੰ ਇਲੈਕਟ੍ਰਿਕ ਗਿਫਟ ਕਾਰਡ ਦਿੱਤਾ ਜਾਊਗਾ। 100 ਤੋਂ ਵੱਧ ਜਿਹੜੇ ਪਾਰਟਿਸਿਪੇਟਿੰਗ
ਬਿਜ਼ਨੈਸਸ ਆ ਸੈਕਰਾਮੈਂਟੋ ਦੇ ਵਿੱਚ, ਇਹ ਮਨੀ ਜੋ ਆ ਫ੍ਰੀ ਦਿੱਤਾ ਜਾਊਗਾ। ਬੋਨਸ ਗਿਫਟ ਕਾਰਡ ਇਹਨਾਂ ਕਿਸੇ ਵੀ ਬਿਜ਼ਨਸ ਦੇ ਉੱਤੇ ਯੂਜ਼ ਕੀਤੇ ਜਾ ਸਕਦੇ ਹੈਗੇ ਆ। ਕਿਕ ਆਫ ਈਵੈਂਟ ਉਹਨਾਂ ਨੇ ਅੱਜ ਸਵੇਰੇ ਜੋ ਆ ਉਹ ਸ਼ੁਰੂ ਕੀਤੀ ਹੈਗੀ ਆ ਤੇ ਫਰਵਰੀ ਮਹੀਨੇ ਤੱਕ ਇਹ ਜੋ ਚੱਲੂਗੀ। ਦਸੰਬਰ 2021 ਦੇ ਵਿੱਚ 916 ਪ੍ਰੋਗਰਾਮ ਲਾਂਚ ਕੀਤਾ ਗਿਆ ਸੀ ਤਾਂ ਕਿ ਜਿਹੜੇ ਲੋਕਲ ਸਟੋਰ ਫਰੰਟ ਰੀਟੇਲਰਸ ਆ ਜਿਨ੍ਹਾਂ ਨੂੰ ਕੋਵਿਡ-19 ਦੇ ਨਾਲ ਬਹੁਤ ਜ਼ਿਆਦਾ ਅਸਰ ਪਿਆ ਸੀ, ਉਹਨਾਂ ਦੀ ਹੈਲਪ ਕੀਤੀ ਜਾ ਸਕੇ। $5,35,000 ਤੱਕ ਦੇ ਜੋ ਗਿਫਟ ਕਾਰਡਸ ਆ ਹੁਣ ਤੱਕ ਸਿਟੀ ਆਫ ਸੈਕਰਾਮੈਂਟੋ ਅੰਡਰ ਸ਼ਾਪ 916 ਪ੍ਰੋਗਰਾਮ ਦੇ ਚੁੱਕੀ ਹੈਗੀ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੀ ਸਿਟੀ ਕਾਉਂਸਲ ਆ, ਉਹਨਾਂ ਨੇ ਬਿਜ਼ਨਸ ਆਪਰੇਸ਼ਨਸ ਦੇ ਨਾਲ ਸੰਬੰਧਿਤ ਜਿਹੜਾ ਟੈਕਸ ਇਨਕਰੀਜ਼ ਆ ਉਸ ਨੂੰ ਮਾਰਚ 2024 ਦੇ ਬੈਲਟ ਉੱਤੇ ਕਹਿੰਦੇ ਰੱਖ ਦਿੱਤਾ ਹੈਗਾ ਆ। ਸੋ ਜੇ ਟੈਕਸ ਵਧਣਾ ਚਾਹੀਦਾ ਕਿ ਨਹੀਂ, ਹੁਣ ਉੱਥੋਂ ਦੇ ਸਿਟੀ ਦੇ ਨਾਗਰਿਕ ਆ ਉਸ ਉੱਤੇ ਵੋਟ ਕਰਕੇ ਜਿਹੜਾ ਉਹ ਫੈਸਲਾ ਲੈਣਗੇ। ਕਹਿੰਦੇ ਵੀ ਜੇ ਵੋਟਰਸ ਇਸ ਨੂੰ ਅਪਰੂਵ ਕਰ ਦਿੰਦੇ ਆ ਸਿੰਪਲ ਮੈਜੋਰਟੀ ਦੇ ਨਾਲ, ਤੇ 1991 ਤੋਂ ਬਾਅਦ ਚ ਪਹਿਲੀ ਵਾਰੀ 2024 ਦੇ ਵਿੱਚ ਸਿਟੀ ਆਪਣੇ ਉਸ ਟੈਕਸ ਨੂੰ ਵਧਾ ਸਕਦੀ ਆ, ਐਡਜਸਟ ਕਰ ਸਕਦੀ ਆ ਇਨਫਲੇਸ਼ਨ ਦੇ ਹਿਸਾਬ ਦੇ ਨਾਲ। ਕਹਿੰਦੇ ਵੀ ਇਸ ਅਪਡੇਟ ਦੇ ਨਾਲ ਸਿਟੀ ਦੇ ਰੈਵਨਿਊ ਦੇ ਵਿੱਚ 6 ਮਿਲੀਅਨ ਸਾਲਾਨਾ ਵਾਧਾ ਹੋ ਸਕਦਾ ਆ। ਫਾਈਨੈਂਸ ਡਾਇਰੈਕਟਰ ਪੀਟ ਕੋਲੈਟੋ ਉਹਨਾਂ ਨੇ ਜਿਹੜਾ ਉਹ ਦੱਸਿਆ ਪਿਛਲੇ ਇੱਕ ਦਹਾਕੇ ਦੇ ਵਿੱਚ ਇਸ ਟੈਕਸ ਨੇ 8.8 ਮਿਲੀਅਨ ਸਾਲਾਨਾ ਜਿਹੜੀ ਇਨਕਮ ਆ ਉਹ ਸਿਟੀ ਨੂੰ ਜਿਹੜੀ ਉਹ ਦਿੱਤੀ ਹੈਗੀ ਆ। ਕਾਉਂਸਲ ਮੈਂਬਰ ਨੇ ਕਈ ਤਰੀਕੇ ਦੀਆਂ ਪੋਸੀਬਿਲਿਟੀਜ਼ ਪਹਿਲਾਂ ਕਹਿੰਦੇ ਵੀ ਉਹ ਦੇਖੀਆਂ ਪਿਛਲੇ 1 ਮਹੀਨੇ ਦੇ ਵਿੱਚ ਟੈਕਸ ਦੇ ਵਿੱਚ ਚੇਂਜਸ ਕਰਨ ਦੇ ਲਈ, ਪਰ ਕਹਿੰਦੇ ਵੀ ਜਿਹੜੇ ਪ੍ਰਪੋਜ਼ਡ ਮੈਜਰ ਸੀਗੇ ਉਹ ਕਿਸੇ ਸਿੱਟੇ ਦੇ ਉੱਤੇ ਨਹੀਂ ਪਹੁੰਚ ਸਕੇ। ਵੀ ਪੈਸੇ ਵਧਾਉਣੇ ਆ ਬਿਜ਼ਨਸਿਸ ਦੇ ਲਈ ਕੰਸਰਨ ਵੀ ਸੀਗੇ। ਸੋ ਇਵੈਂਚੁਅਲੀ ਹੁਣ ਸਿਟੀ ਨੇ ਇਹ ਕਿਹਾ ਹੈ ਵੀ ਭਾਈ ਅਸੀਂ ਵੋਟਰਸ ਦੇ ਉੱਤੇ ਹੀ ਜਿਹੜਾ ਉਹ ਛੱਡਾਂਗੇ। ਬਿਜ਼ਨਸ ਆਪਰੇਸ਼ਨਸ ਜਿਹੜਾ ਟੈਕਸ ਮੈਜਰ ਆ ਉਹ ਹੁਣ 2024 ਵਿੱਚ ਮਾਰਚ 2024 ਵਿੱਚ ਲੋਕਾਂ ਦੇ ਸਾਹਮਣੇ ਹੋਊਗਾ ਕਿ ਤੁਸੀਂ ਭਾਈ ਟੈਕਸ ਵਧਾਉਣਾ ਆ ਜਾਂ ਨਹੀਂ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਸਟਾਕ ਮਾਰਕੀਟ ਦੇ ਵਿੱਚ ਫਿਰ ਜਿਹੜਾ ਉਹ ਵਾਧੇ ਦਾ ਦਿਨ ਚੱਲਿਆ। ਡਾਓ ਜੋਨ ਵਿੱਚ 164 ਪੁਆਇੰਟ ਦੇ ਇਜ਼ਾਫੇ ਤੋਂ ਬਾਅਦ ਚੋਂ 34,991 ਤੇ ਬੰਦ ਹੋਈ। S&P ਦੇ ਵਿੱਚ 7 ਪੁਆਇੰਟ ਵਧੇ 4503 ਤੇ। ਨੈਸਡੈਕ 9 ਪੁਆਇੰਟ ਵੱਧ ਕੇ 14,104 ਦੇ ਉੱਤੇ। ਸੋਨੇ ਦਾ ਭਾਅ $1960 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ ਰਹੀ ਆ। 10 year yield 4.5%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 37,490 ਤੇ ਇਥੀਰੀਅਮ $2,062 ਦੇ ਬਰਾਬਰ ਚੱਲ ਰਿਹਾ ਹੈ ਜੀ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 21 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 288 ਰੁਪਏ ਤੇ 35 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US